ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੀ ਜਿਹੜੀ ਗੱਲਬਾਤ ਅਸੀਂ ਕਰਵਾਉਂਦੇ ਹਾਂ। ਪਟਿਆਲਾ ਸਟੂਡੀਓਜ਼ ਤੋਂ ਲਾਈਵ ਸਾਡੇ ਨਾਲ ਜਿਹੜੇ ਜੀ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਔਰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਜਿਹੜੇ ਜੀ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਜੀ ਸਾਰਿਆਂ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਜਿਹੜੀਆਂ ਜੀ ਵਧਾਈਆਂ ਦਿੰਦੇ ਹਾਂ। ਸਾਰੀਆਂ ਹੀ ਮਾਵਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਕੁੱਖ 'ਚੋਂ ਸਾਰੇ ਹੀ ਬੱਚਿਆਂ ਨੂੰ ਜਿਹੜਾ ਜਨਮ ਜਿਹੜਾ ਦਿੱਤਾ ਅਤੇ ਉਹਨਾਂ ਨੂੰ ਜਿਹੜਾ ਜੀ ਅੱਗੇ ਵਧਣ ਦੇ ਲਈ ਸਫਲਤਾ ਜਿਹੜੀ ਹੈ ਜੀ ਉਹਨਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਕਦਮ, ਬਹੁਤ ਵੱਡਾ ਜਿਹੜਾ ਉੱਦਮ ਉਹਨਾਂ ਨੂੰ ਕੀਤਾ। ਸੋ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਮੂਹ ਦੁਨੀਆ ਦੀਆਂ, ਵਿਸ਼ਵ ਦੀਆਂ ਸਾਰੀਆਂ ਹੀ ਮਾਵਾਂ ਨੂੰ ਮਾਂ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅਤੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਜੀ। ਬਲਤੇਜ ਪੰਨੂ ਜੀ। ਬਿਲਕੁਲ ਜੀ, ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀਆਂ ਅਮਰ ਸਤਰਾਂ ਨੇ ਜੀ ਕਿ ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਉਂਝ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮਰ ਜਾਂਦੇ, ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਦਿਵਸ ਦੇ ਮੌਕੇ ਦੇ ਉੱਤੇ ਮੇਰੇ ਵੱਲੋਂ ਵੀ ਸਾਰੀਆਂ ਮਾਵਾਂ ਵਿਸ਼ਵ ਦੀਆਂ ਜਿਹੜੀਆਂ ਜੀ ਉਹਨਾਂ ਨੂੰ ਮੁਬਾਰਕ। ਬੇਸ਼ੱਕ ਇਹ ਵਿਦੇਸ਼ਾਂ ਦਾ ਤਿਉਹਾਰ ਹੈ, ਪਰ ਫਿਰ ਵੀ ਇੱਕ ਦਿਨ ਹੀ ਸਹੀ ਮਾਂ ਜਿਹੜੀ ਆ ਉਹਦੀ ਅਹਿਮੀਅਤ ਜਿਹੜੀ ਆ ਉਹ ਦੱਸਣ ਦੇ ਵਾਸਤੇ ਇਹ ਦਰਸਾਉਂਦਾ ਤਾਂ ਹੈ। ਕਿਹਾ ਜਾਂਦਾ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਹਰ ਰੋਜ਼ ਹੀ ਮਾਂ ਦਿਵਸ ਹੁੰਦਾ, ਪਰ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਕਿਸੇ ਟਾਈਮ ਅਮੀਰ ਕਿਹਾ ਜਾਂਦਾ ਹੁੰਦਾ ਸੀਗਾ, ਉਹ ਐਸੀ ਗਰੀਬੀ ਵੱਲ ਨੂੰ ਧੱਕਿਆ ਗਿਆ ਜੀ ਕਿ ਉੱਥੇ ਮਾਵਾਂ ਜਿਹੜੀਆਂ ਨੇ ਨਾ ਉਹ ਨੇ। ਮੇਰਾ ਖਿਆਲ ਇਸ ਮਾਂ ਦਿਵਸ ਦੇ ਮੌਕੇ ਦੇ ਉੱਤੇ ਜਿੰਨੇ ਵੀ ਪੁੱਤ ਨੇ ਜੀ ਉਹਨਾਂ ਨੂੰ ਇਹ ਪ੍ਰਣ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿੰਨੇ ਪੁੱਤ ਮਰ ਗਏ ਮਾਵਾਂ ਦੇ ਉਹ ਅਖੀਰਲੇ ਹੋਣ, ਕਮ ਸੇ ਕਮ ਅੱਗੋਂ ਰੋਕਣ ਦੇ ਵਾਸਤੇ ਅਸੀਂ ਸਾਰੇ ਜਿਹੜੇ ਦਿਨ ਦੀ ਉਹ ਇਕੱਠੇ ਹੋਈਏ। ਜਦੋਂ ਵੀ ਕੋਈ ਦਿਨ ਤਿਉਹਾਰ ਮਨਾਉਂਦੇ ਆ, ਮੈਂ ਸਮਝਦਾ ਕਿ ਉਹ ਇਸ ਲਈ ਮਨਾਇਆ ਜਾਣਾ ਚਾਹੀਦਾ ਹੈ ਕਿ ਅਸੀਂ ਕੋਈ ਕਮਿਟਮੈਂਟ ਜਿਹੜੀ ਆ ਆਪਣੇ ਆਪ ਦੇ ਨਾਲ ਉਸ ਦਿਨ ਦੇ ਵਾਸਤੇ ਕਰੀਏ। ਮੇਰਾ ਮੰਨਣਾ ਜੀ ਕਿ ਦੁਨੀਆ ਦਾ ਅਮੀਰ ਬੰਦਾ ਉਹ ਹੈ ਜੀ ਜਿਹਦੇ ਕੋਲੇ ਉਹਦੀ ਮਾਂ ਉਹਦੇ ਨਾਲ ਹੈ। ਅਨਫੋਰਚੁਨੇਟਲੀ ਮੈਂ ਬਚਪਨ ਦੇ ਵਿੱਚ ਹੀ ਆਪਣੀ ਮਾਂ ਜਿਹੜੀ ਸੀ ਉਹ ਖੋਜਤੀ ਜੀ ਦੁਨੀਆ ਤੇ, ਪਰ ਫਿਰ ਵੀ ਮੈਂ ਸਮਝਦਾ ਕਿ ਉਹਦਾ ਪੜ੍ਹਾਈਆਂ ਦੀਆਂ ਚੀਜ਼ਾਂ, ਉਹਦੀਆਂ ਦੱਸੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹ ਹਰ ਪਲ ਹਰ ਪੈਰ ਦੇ ਉੱਤੇ ਜਿਹੜੀ ਉਹ ਮਦਦ ਕਰਦੀਆਂ ਨੇ। ਮਾਂ ਇਸੇ ਕਰਕੇ ਹੀ ਮਹਾਨ ਹੈ ਜੀ ਕਿ ਉਹਦਾ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਕਿਤੇ ਵੀ ਕੋਈ ਛਾਲ ਬੜੇਵਾ ਨਹੀਂ ਹੈਗਾ ਜੀ, ਇਸੇ ਕਰਕੇ ਹੀ ਉਹਨੂੰ ਰੱਬ ਤੋਂ ਉੱਪਰ ਦਾ ਦਰਜਾ ਦਿੱਤਾ ਹੈ ਜੀ। ਬਿਲਕੁਲ। ਅਤੇ ਆਪਾਂ ਜਿਹੜਾ ਜੀ ਆਪਣੇ ਹੁਣ ਪ੍ਰੋਗਰਾਮ ਦੇ ਵੱਲ ਵੱਧਦੇ ਹਾਂ। ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ, ਜਿਸ ਦੇ ਵਿੱਚ ਚੋਣ ਸਰਗਰਮੀਆਂ, ਪੰਜਾਬ ਅਤੇ ਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਅਤੇ ਸਭ ਤੋਂ ਪਹਿਲੀ ਜਿਹੜੀ ਆਪਣੀ ਗੱਲਬਾਤ ਆ ਉਸ ਦੇ ਵੱਲ ਵੱਧਦੇ ਹਾਂ। ਅੱਜ ਜਿਹੜਾ ਜੀ ਅਖੀਰਲਾ ਚੋਣਾਂ ਦਾ ਪੜਾਅ ਆ ਉਹ ਆ ਚੁੱਕਾ ਆ। ਅੱਜ ਉਹ ਦਿਨ 12 ਜਿਹੜਾ ਮਈ, ਜੋ ਕਿ ਭਾਰਤ ਦੇ ਵਿੱਚ ਇਸ ਟਾਈਮ 12 ਮਈ ਦਾ ਦਿਨ ਆ ਗਿਆ ਆ, ਅਖੀਰਲਾ ਪੜਾਅ ਆ। ਅਤੇ ਇਸ ਟਾਈਮ ਕੀ ਜਿਹੜਾ ਜੀ ਚੱਲ ਰਿਹਾ, ਜਿਸ ਦੇ ਵਿੱਚ ਸਭ ਤੋਂ ਹੌਟ ਸੀਟ ਵਾਰਾਣਸੀ ਦੀਆਂ ਜਿਹੜੀਆਂ ਵੋਟਿੰਗ ਆ ਉਹ ਵੀ ਸ਼ੁਰੂ ਹੋ ਚੁੱਕੀ ਹੈ ਜੀ। 35 ਦਿਨ ਇਹ ਚੋਣ ਅਮਲ ਚੱਲਿਆ ਜੀ। 501 ਲੋਕ ਸਭਾ ਹਲਕਿਆਂ ਦੇ ਉੱਤੇ ਵੋਟਾਂ ਪੈ ਚੁੱਕੀਆਂ ਨੇ। 41 ਦੇ ਉੱਤੇ ਜਿਹੜਾ ਜੀ ਅੱਜ ਵੋਟਾਂ ਇਹ ਪੈ ਰਹੀਆਂ ਨੇ। ਉੱਤਰ ਪ੍ਰਦੇਸ਼ ਦੀਆਂ 18, ਪੱਛਮੀ ਬੰਗਾਲ ਦੀਆਂ 17, ਬਿਹਾਰ ਦੀਆਂ 6 ਸੀਟਾਂ ਇਹਦੇ ਵਿੱਚ ਸ਼ਾਮਲ ਨੇ। ਯੂਪੀ ਦੀਆਂ 18 ਸੀਟਾਂ ਚੋਂ 6 ਸਮਾਜਵਾਦੀ ਪਾਰਟੀ ਕੋਲੇ ਨੇ, 5 ਬਸਪਾ ਕੋਲੇ ਨੇ, ਭਾਜਪਾ ਕੋਲੇ 4 ਨੇ, ਕਾਂਗਰਸ ਕੋਲੋਂ 3 ਨੇ। ਪੱਛਮੀ ਬੰਗਾਲ ਦੀਆਂ 17 ਸੀਟਾਂ ਚੋਂ 14 ਸੀਟਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਕਬਜ਼ੇ 'ਚ ਨੇ। ਕਾਂਗਰਸ, CPI ਤੇ ਆਜ਼ਾਦ ਕੋਲੇ ਇੱਕ ਸੀਟ ਹੈ। ਬਿਹਾਰ ਦੇ ਵਿੱਚ 2 ਸੀਟਾਂ ਭਾਰਤੀ ਜਨਤਾ ਪਾਰਟੀ ਤੇ ਜਨਤਾ ਦਲ ਯੂ ਦੇ ਕੋਲੇ ਹੈ। RJD ਦੇ ਕੋਲੇ ਤੇ ਆਜ਼ਾਦ ਦੇ ਕੋਲੇ ਇੱਕ ਸੀਟ ਹੈ। ਵਾਰਾਣਸੀ ਇਸ ਵੇਲੇ ਹੌਟ ਸੀਟ ਜਿਹੜੀ ਆ ਦੀ ਉਹ ਬਣੀ ਹੋਈ ਹੈ। ਇਸੇ ਬੇਸ਼ੱਕ ਮੁਕਾਬਲਾ ਜਿਹੜਾ ਜੀ ਉਮੀਦਵਾਰ ਬਹੁਤ ਨੇ, ਪਰ ਮੁੱਖ ਮੁਕਾਬਲਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਐਲਾਨੇ ਗਏ ਉਮੀਦਵਾਰ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਹੈ ਜੀ। ਕੇਂਦਰੀ ਮੰਤਰੀ ਅਧੀਰ ਰੰਜਨ ਚੌਧਰੀ, ਭਾਜਪਾ ਆਗੂ ਜਗਦੰਬਿਕਾ ਪਾਲ, PN ਸਿੰਘ ਔਰ ਸਾਬਕਾ ਮੰਤਰੀ RJD ਆਗੂ ਰਘੁਵੰਸ਼ ਪ੍ਰਸਾਦ ਇਹ ਅਹਿਮ ਨੇ ਜਿਨ੍ਹਾਂ ਦੀ ਅੱਜ ਸੀਟਾਂ ਦੇ ਉੱਤੇ ਚੋਣ ਹੋ ਰਹੀ ਹੈ। BJP ਇਸ ਗੱਲ ਨੂੰ ਲੈ ਕੇ ਥੋੜ੍ਹੀ ਫਿਕਰਮੰਦ ਹੈ ਕਿ ਜੇ ਨਰਿੰਦਰ ਮੋਦੀ ਉੱਥੋਂ ਜਿੱਤਦੇ ਨੇ ਵਾਰਾਣਸੀ ਤਾਂ ਕਿੰਨੀਆਂ ਵੋਟਾਂ ਤੇ ਉਹ ਜਿੱਤਣਗੇ। ਉਹ ਇਹ ਸਮਝਦੀ ਹੈ ਕਿ ਜਿਹੜੀ ਪਿਛਲੀ ਰਾਜਨਾਥ ਸਿੰਘ ਉਹਨਾਂ ਨੇ ਚੋਣ ਜਿੱਤੀ ਸੀ ਉਹ ਕੋਈ ਬਹੁਤ ਵੱਡੇ ਮਾਰਜਨ ਦੇ ਨਾਲ ਨਹੀਂ ਸੀਗੀ। ਭਾਰਤੀ ਜਨਤਾ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ
ਜਿਹੜੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਰਾਹੁਲ ਗਾਂਧੀ ਦੇ ਵੱਲੋਂ ਕੀਤੇ ਗਏ ਵੱਡੇ ਰੋਡ ਸ਼ੋਅ ਨੇ ਫਿਕਰਮੰਦੀ ਦੇ ਵਿੱਚ ਪਾਇਆ। ਕੁਝ ਵੀ ਹੋਵੇ, ਇਹ ਵੋਟਾਂ ਇਸ ਵੇਲੇ ਪੈ ਰਹੀਆਂ ਨੇ ਧੜੇ ਸੀਟਾਂ ਦੇ ਉੱਤੇ। ਅੱਜ ਸ਼ਾਮ ਤੱਕ ਜਿਹੜੀਆਂ 5 ਵਜੇ ਤੱਕ ਇਹ ਸਾਰਾ ਕੁਝ ਮੁਕੰਮਲ ਹੋ ਜਾਣਾ ਸਾਰੇ ਪੜਾਅ, ਤੇ ਫਿਰ ਫਾਈਨਲ ਤੇ ਉਡੀਕਿਆ ਜਾ ਰਿਹਾ ਪੜਾਅ ਰਹਿ ਜਾਣਾ ਜੀ 16 ਤਰੀਕ ਨੂੰ ਵੋਟਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਹੋਊਗੀ ਤੇ ਉਸ ਦਿਨ ਮੁਲਕ ਦਾ ਭਵਿੱਖ ਤੈਅ ਹੋਊਗਾ। ਜੀ ਬਿਲਕੁਲ। ਸੋ 16 ਤਰੀਕ ਦਾ ਸਭ ਨੂੰ ਇੰਤਜ਼ਾਰ ਆ। 15 ਦੀ ਰਾਤ ਨੂੰ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਲਾਈਵ ਪ੍ਰੋਗਰਾਮ ਚੱਲੇਗਾ, ਜਿਸ ਦੇ ਵਿੱਚ ਚੋਣਾਂ ਦੇ ਜਿੱਦਾਂ ਰੁਝਾਨ ਆਉਣਗੇ ਉੱਦਾਂ ਜਿਹੜੇ ਆ ਜੀ ਆਪਣੇ ਸਰੋਤਿਆਂ ਤੱਕ ਲਾਈਵ ਪਹੁੰਚਾਉਂਦੇ ਰਹਾਂਗੇ। 15 ਦੀ ਰਾਤ ਨੂੰ USA ਦੇ ਟਾਈਮ ਤੇ ਕੈਨੇਡਾ ਦੇ ਟਾਈਮ ਦੇ ਅਕੋਰਡਿੰਗਲੀ ਉਹ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਅਤੇ ਅਗਲੀ ਜਿਹੜੀ ਆਪਾਂ ਉਸ ਗੱਲਬਾਤ ਦੇ ਵੱਲ ਵੱਧਦੇ ਹਾਂ, ਤੇ ਅਗਲਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ 1600 ਕਰੋੜ ਦੀ ਜਿਹੜੇ ਨਸ਼ੀਲੇ ਪਦਾਰਥ ਆ ਉਹ ਆਸਟ੍ਰੇਲੀਅਨ ਨੇਵੀ ਹੈ ਜਿਹੜੀ ਉਹਨਾਂ ਨੇ ਜ਼ਬਤ ਕੀਤਾ ਸੀ, ਉਹ ਸਮੁੰਦਰੀ ਜਹਾਜ਼। ਉਸ ਦੇ ਉੱਤੇ ਜਿਹੜੀ ਲੇਟੈਸਟ ਜਿਹੜੀ ਅਪਡੇਟ ਇਹ ਕਿਹਾ ਜਾ ਰਿਹਾ ਵੀ ਕਿਸੇ BJP ਦਾ ਉਹ ਕਿਸੇ BJP ਦੇ ਬੰਦੇ ਦਾ ਸਮੁੰਦਰੀ ਜਹਾਜ਼ ਸੀਗਾ ਉਹ ਜਿਹੜਾ ਉਹਨੇ ਕਿਰਾਏ ਤੇ ਲਿਆ ਸੀ। ਅਜਿਹਾ ਜਿਹੜਾ ਦੋਸ਼ ਹੈ ਜੀ ਉਹ ਲੱਗਿਆ, ਇਹ ਪਤਾ ਲੱਗਿਆ ਜੀ ਕਿ ਜਿਹੜੇ ਅਭਿਸ਼ੇਕ ਮਨੂ ਸਿੰਘ ਵੀ ਹੈ ਉਹਨੇ ਦੱਸਿਆ ਕਿ ਆਸਟ੍ਰੇਲੀਆਈ ਸਮੁੰਦਰੀ ਫੌਜ ਨੇ ਜਿਹੜਾ ਗੁਜਰਾਤ ਦਾ ਪੰਜੀਕ੍ਰਿਤ ਇੱਕ ਜਹਾਜ਼ ਤੋਂ 1600 ਕਰੋੜ ਰੁਪਏ ਦੀ ਮੁੱਲ ਦੀ ਹੈਰੋਇਨ ਜਿਹੜੀ ਕੀਨੀਆ ਦੇ ਤੱਟ ਦੇ ਨੇੜੇ ਉਹ ਜ਼ਬਤ ਕੀਤੀ ਆ। ਉਹ ਅਸਲ ਦੇ ਵਿੱਚ ਜਹਾਜ਼ ਜਿਹੜਾ ਜੀ ਇੱਥੇ ਜਾਮਨਗਰ ਦੇ ਹਾਜਾਬਾਈ ਕਬੀਰੀਆ ਨੂੰ ਪਿਛਲੇ ਅਕਤੂਬਰ ਦੇ ਵਿੱਚ ਉਹ ਕਿਰਾਏ ਦੇ ਉੱਤੇ ਜਿਹੜਾ ਸੀਗਾ ਉਹ ਦਿੱਤਾ ਗਿਆ ਸੀਗਾ ਜੀ। ਇਹਦੇ ਵਿੱਚ ਜਿਹੜਾ ਸਿੰਘ ਵੀ ਆ ਉਹਨੇ ਬੜੇ ਗੰਭੀਰ ਕਿਸਮ ਦੇ ਦੋਸ਼ ਜਿਹੜੇ ਨੇ ਉਹ ਲਾਏ ਨੇ। ਉਹਨੇ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਹੈ ਜੀ ਦੱਸੀ ਹੈ ਕਿ 2 ਭਰਾ ਭਾਜਪਾ ਦੇ ਆਗੂ ਨੇ ਜਿਨ੍ਹਾਂ ਦਾ ਇਹ ਅਸਲ ਦੇ ਵਿੱਚ ਜਹਾਜ਼ ਹੈ ਜੀ। ਉਹਨੇ ਕਿਹਾ ਕਿ ਇਹ ਜਿਹੜੀ ਸਮਗਲਿੰਗ ਹੈ ਗੁਜਰਾਤ ਤੋਂ ਹੋਈ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਹੋਣਾ ਕਈ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਕਰਦਾ ਹੈ। ਤੁਹਾਨੂੰ ਯਾਦ ਕਰਾ ਦਈਏ ਕਿ 1600 ਕਰੋੜ ਰੁਪਈਏ ਦੀ ਇਹ ਜਿਹੜੀ ਨਸ਼ਾ ਹੈ ਇਹ ਬਰਾਮਦ ਕੀਤਾ ਗਿਆ ਸੀ ਅਜੇ ਕੁਝ ਦਿਨ ਪਹਿਲਾਂ। ਆਸਟ੍ਰੇਲੀਅਨ ਨੇਵੀ ਨੇ ਬਰਾਮਦ ਕੀਤਾ ਸੀਗਾ ਜੀ। ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਆਈ ਜੀ। ਤਾਂ ਬਿਲਕੁਲ ਇੱਦਾਂ ਲੱਗ ਰਿਹਾ ਜੀ ਭਾਰਤੀ ਜਨਤਾ ਪਾਰਟੀ ਜਿਹੜੇ ਜੀ ਅੱਡ ਹਿੱਸਿਆਂ ਦੇ ਉੱਤੇ ਘਿਰੀ ਪਈ ਆ। ਅਤੇ ਅਗਲੀ ਜਿਹੜੀ ਖਬਰ ਅਨਿਲ ਜੋਸ਼ੀ ਦੇ ਨਾਲ ਸੰਬੰਧਿਤ ਆ, ਅਤੇ ਉਹ ਜਿਹੜਾ ਜੀ ਇਸ ਟਾਈਮ ਚਾਰੋਂ ਪਾਸਿਓਂ ਘਿਰਿਆ ਪਿਆ ਆ। ਉਹਨਾਂ ਦੇ ਜਿਹੜੇ PA ਉਸ ਦੇ ਉੱਤੇ ਹਮਲਾ, ਉਹਨਾਂ ਦੇ ਉੱਤੇ ਜਿਹੜਾ ਸ਼ਿਕਾਇਤ ਕਰਨ ਵਾਲਾ ਉਹਨਾਂ ਦੇ ਉੱਤੇ ਹਮਲਾ ਕੇਸ ਦਰਜ, ਅਤੇ ਇਸ ਟਾਈਮ ਕਾਫੀ ਘਿਰੇ ਪਏ ਆ। ਅਤੇ ਪਰ BJP ਦੇ ਵੱਲੋਂ ਕੋਈ ਉਹਨਾਂ ਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਨਹੀਂ ਜੀ, ਨਾ ਤਾਂ ਅਰੁਣ ਜੇਤਲੀ ਕੁਛ ਇਹਦੇ ਬਾਰੇ ਬੋਲੇ ਨੇ ਜਿਹੜੇ ਅੰਮ੍ਰਿਤਸਰ ਤੋਂ ਚੋਣ ਲੜੇ ਨੇ ਕਿ ਇਹ ਗੁੰਡਾਗਰਦੀ ਜਿਹੜੀ ਹੈ ਕਿਸ ਕਿਸਮ ਦੀ ਹੋ ਰਹੀ ਹੈ ਜਿੱਥੋਂ ਉਹਨਾਂ ਨੇ ਚੋਣ ਲੜੀ ਹੈ। ਨਾ ਸੱਤਾਧਾਰੀ ਧਿਰ ਦੇ ਵੱਲੋਂ ਇਸ ਮਾਮਲੇ 'ਚ ਕੋਈ ਬਿਆਨ ਆਇਆ। ਅਨਿਲ ਜੋਸ਼ੀ ਕਹਿੰਦਾ ਜੀ ਮੈਨੂੰ ਫਸਾਇਆ ਜਾ ਰਿਹਾ, ਕੋਈ ਆਪਣੇ ਉੱਤੇ ਕਿਰਪਾਨਾਂ ਮਾਰ ਕੇ ਨਹੀਂ ਕਿਸੇ ਨੂੰ ਫਸਾਉਂਦਾ ਹੁੰਦਾ। ਇੱਥੋਂ ਤੱਕ ਵੀ BJP ਦੇ ਵਰਕਰਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇ ਮਾਰਨਾ ਹੀ ਹੁੰਦਾ ਜਿਹਦੇ ਉੱਤੇ ਵਿਨੀਤ ਮਹਾਜਨ ਤੇ ਜਿਹੜਾ ਹਮਲਾ ਹੋਇਆ ਤੇ ਸਿਰ ਦੇ ਉੱਤੇ ਮਾਰਦਾ, ਬਾਹਾਂ ਤੇ ਨਾ ਕੋਈ ਮਾਰਦਾ, ਭਾਵ ਕਿ ਉਹ ਸਮਝਦੇ ਨੇ ਕਿ ਜੇ ਉਹ ਮਰ ਜਾਂਦਾ ਤਾਂ ਫੇਰ ਸ਼ਾਇਦ ਕੋਈ ਕਾਰਵਾਈ ਹੁੰਦੀ। ਉਧਰ ਐਡਵੋਕੇਟ ਵਿਨੀਤ ਮਹਾਜਨ ਦੀ ਜਿਹੜੀ ਪਤਨੀ ਆ ਰੇਣੂ ਮਹਾਜਨ, ਉਹਨੇ ਇਹ ਕਿਹਾ ਕਿ 13 ਤਰੀਕ ਤੱਕ ਜੇ ਗ੍ਰਿਫਤਾਰ ਨਾ ਕੀਤਾ ਗਿਆ ਜੋਸ਼ੀ ਨੂੰ ਤਾਂ ਉਹ ਆਤਮ ਹੱਤਿਆ ਕਰ ਲੂਗੀ ਅਨਿਲ ਜੋਸ਼ੀ ਦੇ ਘਰ ਦੇ ਮੂਹਰੇ ਜਾ ਕੇ। ਉਧਰ ਕਾਂਗਰਸ ਨੇ ਵੀ ਅਲਟੀਮੇਟਮ ਜਿਹੜਾ ਜੀ ਉਹ ਦੇਤਾ, ਇਹ ਕਿਹਾ ਕਿ ਅਨਿਲ ਜੋਸ਼ੀ ਦੀ ਜਿਹੜੀ ਕੋਠੀ ਆ ਉਹ ਘੇਰੀ ਜਾਊਗੀ। ਤੇ ਦੂਜੇ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਜਿਹੜੇ ਜੋਸ਼ੀ ਦੇ ਸਾਥੀ ਨੇ ਉਹ ਕਹਿੰਦੇ ਇਸ ਕੋਠੀ ਵੱਲ ਆ ਕੇ ਕੋਈ ਦਿਖਾਵੇ ਅੱਗੋਂ ਅਸੀਂ ਗੱਲ ਵਕੜੀਆਂ ਨਹੀਂ ਪਾਵਾਂਗੇ, ਬਲਕਿ ਉਹਨਾਂ ਦਾ ਮੂੰਹ ਤੋੜ ਜਿਹੜਾ ਜਵਾਬ ਹੈ ਉਹ ਦੇਵਾਂਗੇ। ਅੰਮ੍ਰਿਤਸਰ ਦੇ ਵਿੱਚ ਜਿਹੋ ਜੀ ਗੁੰਡਾਗਰਦੀ ਵੋਟਾਂ ਪੈਣ ਤੋਂ ਬਿਲਕੁਲ ਨਾਲ ਦੀ ਨਾਲ ਹੀ ਇਹ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਲੈਵਲ ਦੀ, ਜਿਵੇਂ ਕਾਂਗਰਸ ਇਸ ਮਾਮਲੇ ਦੇ ਉੱਤੇ ਇਕੱਠੀ ਹੋ ਰਹੀ ਆ, ਇਹ ਅੱਗ ਨੂੰ ਜੇਕਰ ਤੁਰੰਤ ਨਾ ਸੰਭਾਲਿਆ ਗਿਆ ਤਾਂ ਇਹ ਸਮੁੱਚੇ ਪੰਜਾਬ ਦੇ ਵਿੱਚ ਫੈਲ ਸਕਦੀ ਹੈ। ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਵਿਗੜ ਸਕਦੀ ਆ, ਨਾ ਸਿਰਫ ਅੰਮ੍ਰਿਤਸਰ ਦੇ ਵਿੱਚ ਬਲਕਿ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕੁਟਾਪਾ ਜਿਹੜਾ ਉਹ ਅਕਾਲੀ ਦਲ ਵਾਲੇ ਤੇ BJP ਵਾਲੇ ਜਿਹੜੇ ਆ ਉਹ ਕਰ ਰਹੇ ਨੇ ਇੱਥੇ ਪੰਜਾਬ ਦੇ ਵਿੱਚ। ਜੀ। ਤੇ ਅਗਲੀ ਇੱਕ ਹੋਰ ਖਬਰ ਜਿਹੜੀ ਹੈ ਭਾਜਪਾ ਦੇ ਨਾਲ ਹੀ ਸੰਬੰਧਿਤ ਆ। ਵਾਰਾਣਸੀ ਦੇ ਦਫ਼ਤਰ ਦੇ ਉੱਤੇ ਚੋਣ ਕਮਿਸ਼ਨ ਦੀ ਇੱਕ ਫਲਾਇੰਗ ਟੀਮ ਵੱਲੋਂ ਕਹਿੰਦੇ ਆ ਜੀ ਛਾਪਾ ਮਾਰਿਆ ਆ ਤੇ ਕਾਫੀ ਕੁਛ ਉੱਥੋਂ ਜ਼ਬਤ ਕੀਤਾ ਹੈ। ਕੀ ਅਪਡੇਟ ਹੈ ਇਸ ਦੇ ਉੱਤੇ?
ਇਹ ਪਾਰਟੀ ਨੇ ਇਹਦਾ ਜ਼ੋਰਦਾਰ ਵਿਰੋਧ ਕੀਤਾ ਸੀਗਾ, ਪਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਕੁਝ ਚੋਣ ਪ੍ਰਚਾਰ ਸਮੱਗਰੀ ਜਿਹੜੀ ਸੀ ਉਹ ਆਪਣੀ ਕਬਜ਼ੇ ਦੇ ਵਿੱਚ ਲੈ ਲਈ ਸੀਗੀ। ਕੁਝ ਕੁ ਘੰਟਿਆਂ ਤੋਂ ਬਾਅਦ ਇਹ ਮਾਮਲਾ ਜਿਹੜਾ ਜੀ ਉਹ ਠੱਪ ਕਰ ਦਿੱਤਾ ਗਿਆ ਔਰ ਇਹ ਕਿਹਾ ਕਿ ਜਿਹੜਾ ਸਮਾਨ ਹੈ ਉਹ ਅਸੀਂ ਵਾਪਸ ਕਰ ਰਹੇ ਹਾਂ। ਕੋਈ ਬਹੁਤਾ ਵੱਡਾ ਇਤਰਾਜ਼ਯੋਗ ਜਿਹੜੀ ਚੀਜ਼ ਉੱਥੋਂ ਨਹੀਂ ਲੱਭੀ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਕਾਫੀ ਜਿਹੜੇ ਉਮੀਦਵਾਰ ਆ ਇਸ ਟਾਈਮ ਜਿਹੜਾ ਜੀ ਆਪਣੇ ਚੋਣ ਪ੍ਰਚਾਰ ਤੋਂ ਬਾਅਦ 'ਚ ਚੋਣਾਂ ਵੋਟਾਂ ਹੋਣ ਤੋਂ ਬਾਅਦ 'ਚ ਹਵਨ ਦੇ ਵੱਲ ਤੁਰੇ ਹੋਏ ਆ, ਹਵਨ ਕਰਵਾ ਰਹੇ ਆ। ਕੀ ਹੈ, ਕੌਣ ਕੌਣ ਉਮੀਦਵਾਰ ਲੱਗਾ ਹੋਇਆ ਇਸ ਤਰੀਕੇ ਨਾਲ? ਕੋਈ ਹਵਨ ਕਰਾ ਰਿਹਾ ਜੀ, ਕੋਈ ਪੈਦਲ ਯਾਤਰਾ ਕਰ ਰਿਹਾ, ਕੋਈ ਤਾਂਤਰਿਕਾਂ ਨੂੰ ਜਿਹੜਾ ਉਹ ਪੁੱਛ ਰਿਹਾ ਜੀ ਕਿ ਕੀ ਕਰਨਾ। ਇੱਕ ਵਿਸ਼ੇਸ਼ ਜਿਹੜੇ ਪੰਡਤ ਜੀ ਨੇ ਹਵਨ ਕਰਨ ਵਾਲੇ ਉਹਨਾਂ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਲਿਜਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਿਸ਼ੇਸ਼ ਜਿਹੜੀ ਟੈਕਸੀ ਕਰਕੇ ਸੀਗੀ ਉਹਦੇ ਉੱਤੇ, ਔਰ ਉਹਨਾਂ ਨੇ ਅੰਮ੍ਰਿਤਸਰ ਜਿਹੜਾ ਜਾ ਕੇ ਜੀ ਉੱਥੇ ਮੰਤਰ ਵਗੈਰਾ ਜਿਹੜੇ ਨੇ ਉਹ ਪੜ੍ਹੇ ਨੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿੱਤ ਜਿਹੜੀ ਹੈ ਨਾ ਉਹ ਪੱਕੀ ਕੀਤੀ ਜਾ ਸਕੇ। ਕਈ ਹੋਰ ਉਮੀਦਵਾਰ ਨੇ ਜਿਹੜੇ ਹੋਰ ਇਸ ਮਾਮਲੇ ਉੱਤੇ ਕਰ ਰਹੇ ਨੇ, ਕਈ ਜਿੱਤਣ ਲਈ ਕਰ ਰਹੇ ਨੇ, ਕੁਛ ਜਿਹੜੇ ਉਹ ਹਰਾਉਣ ਦੇ ਵਾਸਤੇ ਜਿਹੜੇ ਕਰ ਰਹੇ ਨੇ। ਇਹਦਾ ਮਤਲਬ ਇਹ ਨਾ ਤਾਂ ਇਹਨਾਂ ਲੋਕਾਂ ਨੂੰ ਆਪਣੇ ਕੰਮਾਂ ਤੇ ਭਰੋਸਾ, ਨਾ ਇਹਨਾਂ ਲੋਕਾਂ ਨੂੰ ਆਪਣੇ ਵੋਟਰਾਂ ਦੇ ਉੱਤੇ ਭਰੋਸਾ। ਇਹਨਾਂ ਨੂੰ ਭਰੋਸਾ ਤਾਂਤਰਿਕਾਂ ਦੇ ਉੱਤੇ ਤੇ ਹਵਨ ਕਰਨ ਵਾਲਿਆਂ ਦੇ ਉੱਤੇ ਕਿ ਜੇ ਹਵਨ ਕਰਕੇ ਵੋਟਾਂ ਜਿੱਤਣੀਆਂ ਨੇ ਫਿਰ ਤਾਂ ਮੇਰਾ ਖਿਆਲ ਚੋਣ ਕਮਿਸ਼ਨ ਨੂੰ ਕਹਿ ਕੇ ਸਾਰੀ ਪ੍ਰਕਿਰਿਆ ਹੀ ਬਦਲ ਦੇਣੀ ਚਾਹੀਦੀ ਆ। ਵੋਟਾਂ ਪਾਉਣ ਦੀ ਕੀ ਲੋੜ ਆ? ਜਿਹਦਾ ਹਵਨ ਤਕੜਾ ਹੋਊਗਾ ਉਹ ਸੀਟ ਲੈ ਜਾਊਗਾ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਲੱਗਦੀ ਆ ਵੀ ਫਿਰ ਚੋਣ ਪ੍ਰਚਾਰ ਦੇ ਜਿਹੜਾ ਜੀ ਕਰਨ ਦਾ ਫਾਇਦਾ ਕੀ ਹੋਇਆ। ਤੇ ਅਗਲੀ ਜਿਹੜੀ ਆ ਆਪਣੀ ਗੱਲਬਾਤ ਕਰਦੇ ਆ ਜਿਸ ਦੇ ਵਿੱਚ ਇਹ ਜਿਹੜੀ ਖਬਰ ਆ ਰਹੀ ਹੈ ਵੀ ਆਮ ਆਦਮੀ ਪਾਰਟੀ ਅਤੇ ਤੀਜੇ ਮੋਰਚੇ ਦੇ ਵਿੱਚ ਜਿਹੜੀ ਹੈ ਜੀ ਕੋਈ ਗੱਲਬਾਤ ਹੋਈ ਆ। ਕੀ ਆਮ ਆਦਮੀ ਪਾਰਟੀ ਤੀਜੇ ਮੋਰਚੇ ਦਾ ਸਾਥ ਦੇਵੇਗੀ, ਨਹੀਂ ਦੇਵੇਗੀ, ਕੀ ਹੈ ਇਸ ਦੇ ਉੱਤੇ? ਐਕਚੁਅਲੀ ਇਹ ਗੱਲ ਜਿਹੜੀ ਸੀਗੀ ਇਹ ਨਿਕਲੀ ਥੋੜੀ ਜੀ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ ਨੇਤਾ ਨੇ ਉਹਨਾਂ ਦੇ ਵੱਲੋਂ ਅਜਿਹਾ ਬਿਆਨ ਇਹ ਆਖਿਆ ਗਿਆ ਕਿ ਉਹਨਾਂ ਨੇ ਦਿੱਤਾ, ਜਦੋਂ ਕਿ ਇਸ ਬਿਆਨ ਨੂੰ ਕੱਟਿਆ ਹੈ ਜੀ ਆਮ ਆਦਮੀ ਪਾਰਟੀ ਨੇ। ਉਹਨੇ ਕਿਹਾ ਕਿ ਮੀਡੀਆ ਜਿਹੜਾ ਉਹ ਲਾਸਟ ਗੇੜ ਦੀਆਂ ਅਹਿਮ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ, ਵੋਟਰਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਇਹੋ ਜਿਹੇ ਜਿਹੜੇ ਬਿਆਨ ਹਨ ਜੀ ਉਹਨੂੰ ਭਖਾ ਰਿਹਾ। ਗੋਪਾਲ ਰਾਏ ਦਾ ਬਿਆਨ ਜਿਹੜਾ ਸੀਗਾ ਉਹਨੂੰ ਉਭਾਰਿਆ ਗਿਆ ਸੀਗਾ ਮੀਡੀਆ ਦੇ ਵੱਲੋਂ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੀ ਸਰਕਾਰ ਬਣਨ ਤੋਂ ਰੋਕਣ ਦੇ ਵਾਸਤੇ ਅਸੀਂ ਮੁੱਦਿਆਂ ਤੇ ਆਧਾਰਿਤ ਜਿਹੜੀ ਹਮਾਇਤ ਆ ਉਹ ਦੇ ਸਕਦੇ ਹਾਂ। ਜਦੋਂ ਕਿ ਜਿਹੜੇ ਨੈਸ਼ਨਲ ਕਨਵੀਨਰ ਨੇ ਇਹਦੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਤੀਜੇ ਮੋਰਚੇ ਦੇ ਵਿੱਚ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਾਂਗੂ ਹੀ ਉਹ ਲੋਕ ਸ਼ਾਮਲ ਨੇ ਜਿਹੜੇ ਕਰਪਟ ਨੇ, ਭ੍ਰਿਸ਼ਟਾਚਾਰੀ ਨੇ, ਅਸੀਂ ਉਹਨਾਂ ਦੀ ਮਦਦ ਜਿਹੜੀ ਆ ਉਹ ਕਿਵੇਂ ਕਰ ਸਕਦੇ ਆ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਵਿਚਾਰ ਕਰਨ ਦਾ ਆਈਡੀਆ ਨਹੀਂ ਆ ਤੋ ਇਹਨਾਂ ਨੂੰ ਕਿਸੇ ਨੂੰ ਮਦਦ ਜਿਹੜੀ ਆ ਉਹ ਦੇਊਗੀ। ਭਾਵੇਂ ਉਭਰਿਆ ਜ਼ਰੂਰ ਸੀਗਾ ਕੱਲ, ਪਰ ਨਾਲ ਦੀ ਨਾਲ ਇਹਨੂੰ ਕੱਟ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਅਸੀਂ ਕਿਸੇ ਦੀ ਮਦਦ ਨਹੀਂ ਕਰਨੀ ਜੀ। ਤੇ ਇਸ ਦੇ ਉੱਤੇ ਕੀ ਆਪਾਂ ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰੂਨੀ ਤੌਰ ਦੇ ਉੱਤੇ ਕੋਈ ਸਵਾਲ ਪੈਦਾ ਹੁੰਦੇ ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ? ਨਹੀਂ, ਮੇਰਾ ਖਿਆਲ ਨਹੀਂ। ਇਹ ਇਸ ਤਰ੍ਹਾਂ ਮੀਡੀਆ ਜਿਹੜਾ ਹੈ ਉਹ ਉਭਾਰ ਦਿੰਦਾ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਕਿ ਵੋਟਾਂ ਪਾਉਣ ਤੋਂ ਐਨ ਪਹਿਲਾਂ ਕਿ ਦੇਖ ਲਓ ਜੀ ਇਹ ਤਾਂ ਤੀਜੀ ਪਾਰਟੀ ਨਾਲ ਚੱਲੇ ਆ, ਤੀਜੀ ਧਿਰ ਦੇ ਨਾਲ। ਹੁਣ ਜਿਹੜਾ ਤੁਸੀਂ ਬੀਜੇਪੀ ਨੂੰ ਵੋਟਾਂ ਪਾ ਕੇ ਪਾਤੀਆਂ ਜਾਣ, ਹੁਣ ਜਦੋਂ ਦੇਖੋ ਸਰ ਪੈਸਾ ਜਿਹੜਾ ਚੜਿਆ ਹੋਇਆ ਕਈ 100 ਕਰੋੜ ਰੁਪਇਆ ਜਿਹੜਾ ਉਹ ਚੈਨਾ ਨੂੰ ਦਿੱਤਾ ਹੋਇਆ, ਫਿਰ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਉਹਦੀ ਤਾਂ ਉਹਨਾਂ ਨੇ ਬੱਲੇ ਬੱਲੇ ਕਰਨੀ ਹੈ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਪ੍ਰਧਾਨ ਮੰਤਰੀ ਨੇ ਮੌਜੂਦਾ ਜੋ ਅਜੇ ਤੱਕ ਰਹਿਣਗੇ, ਤਕਰੀਬਨ ਮੈਨੂੰ ਲੱਗਦਾ ਜੀ 16 ਤੱਕ ਤਾਂ ਜ਼ਰੂਰ ਉਹ ਰਹਿਣਗੇ, ਤੇ ਉਹਨਾਂ ਦੀ ਵਿਦਾਇਗੀ ਦੀ ਜਿਹੜੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਹੋ ਰਹੀ ਹੈ। ਕਿਤੇ ਬੰਗਲੇ ਬਣ ਰਹੇ ਆ, ਕਿਤੇ ਬਹੁਤ ਕੁਛ ਹੋ ਰਿਹਾ। ਕੀ ਚੱਲ ਰਿਹਾ ਇਸ ਦੇ ਉੱਤੇ? ਇਸ ਵੇਲੇ ਕਿਹਾ ਜਾ ਰਿਹਾ ਜੀ ਕਿ ਕਰੀਬ 13 ਫਾਈਲਾਂ ਜਿਹੜੀਆਂ ਨੇ ਉਹ ਰੋਜ਼ ਨਿਪਟਾ ਰਹੇ ਨੇ ਡਾਕਟਰ ਮਨਮੋਹਨ ਸਿੰਘ ਹੋਰੀ। ਨਾ ਤਾਂ ਉਹ ਕਿਸੇ ਚੋਣ ਪ੍ਰਚਾਰ ਦੇ ਵਿੱਚ ਬਹੁਤਾ ਗਏ, ਨਾ ਉਹਨਾਂ ਨੂੰ ਕਿਸੇ ਨੇ ਸੱਦਿਆ ਹੀ ਜੀ, ਤੇ ਨਾ ਉਹਨਾਂ ਦਾ ਕੋਈ ਵਿਚਾਰਾ ਸਮਾਨ ਹੀ ਬਣਾਉਣ ਡਿਆ ਹੁਣ ਜਾਣ ਦੇ ਵਾਸਤੇ। 14 ਮਈ ਨੂੰ ਉਹ ਡਿਨਰ ਇੱਕ ਜਿਹੜਾ ਰੱਖ ਰਹੇ ਨੇ, ਇਹ ਵਿਦਾਇਗੀ ਡਿਨਰ ਹੈ। ਔਰ ਹੁਣ ਉਹਨਾਂ ਦਾ ਜਿਹੜਾ ਨਵਾਂ ਪਤਾ ਹੈ ਜੀ 7 ਰੈੱਡ ਕਰਾਸ ਤੋਂ ਉਹ ਬਦਲ ਕੇ ਨੰਬਰ 3 ਮੋਤੀ ਲਾਲ ਜਿਹੜਾ ਹੈ ਜੀ ਬੰਗਲਾ, ਉਹਦੇ ਵਿੱਚ ਚਲੇ ਜਾਣਗੇ। ਬੰਗਲਾ ਜਿਹੜਾ ਸੱਜ ਕੇ ਤਿਆਰ ਹੈ ਔਰ ਬਹੁਤਾ ਸਮਾਨ ਜਿਹੜਾ ਉਹ ਵੀ ਸ਼ਿਫਟ ਹੋ ਗਿਆ। ਹੁਣ ਸ਼ਿਫਟ ਹੋਣਾ ਹੀ ਬਾਕੀ ਹੈ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ। ਬੇਸ਼ੱਕ ਜਿੱਥੇ ਉਹਨਾਂ ਦਾ ਨਾਮ ਇਹ ਰਹੂਗਾ ਜੀ ਕਿ ਉਹ ਸਭ ਤੋਂ ਵੱਧ ਸਮਾਂ ਇੰਦਰਾ ਗਾਂਧੀ ਤੋਂ ਬਾਅਦ ਇਸ ਗੱਦੀ ਦੇ ਉੱਤੇ ਕਾਬਜ਼ ਰਹੇ,
ਪਰ ਨਾਲ ਦੀ ਨਾਲ ਉਹਨਾਂ ਦਾ ਨਾਮ ਜਿਹੜਾ ਹੈ ਜੀ ਕਮਜ਼ੋਰ ਪ੍ਰਧਾਨ ਮੰਤਰੀ ਜਾਂ ਚੁੱਪ ਕੀਤੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਦੁਆਲੇ ਇੰਨਾ ਕੁਛ ਹੁੰਦਾ ਰਿਹਾ, ਇੰਨਾ ਭ੍ਰਿਸ਼ਟਾਚਾਰ ਹੁੰਦਾ ਰਿਹਾ, ਉਹ ਬੋਲੇ ਹੀ ਨਾ ਸਿਰਫ ਇਸ ਕਰਕੇ ਕਿ ਮੈਂ ਇਮਾਨਦਾਰ ਹਾਂ। ਬੇਸ਼ੱਕ ਉਹਨਾਂ ਦੇ ਉੱਤੇ ਕੋਈ ਧੱਬਾ ਨਹੀਂ ਲੱਗਦਾ ਕਿਸੇ ਕਿਸਮ ਦਾ ਬੇਈਮਾਨੀ ਵਾਲਾ, ਪਰ ਜਿੰਨੀ ਬੇਈਮਾਨੀ ਉਹਨਾਂ ਦੇ ਰਾਜ ਦੇ ਵਿੱਚ ਹੋਈ ਇਹ ਵੀ ਇਤਿਹਾਸ ਦੇ ਵਿੱਚ ਯਾਦ ਰਹੂ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਨਸ਼ਾ ਤਸਕਰ ਆ, ਨਸ਼ੇ ਜਿਹੜੇ ਆ ਉਹ ਅੱਡ ਰਾਹਾਂ ਦੇ ਜ਼ਰੀਏ ਜਿਹੜੇ ਆ ਪੰਜਾਬ ਦੇ ਵਿੱਚ ਜਿਹੜੇ ਪਹੁੰਚ ਰਹੇ ਆ, ਤੇ ਚੰਡੀਗੜ੍ਹ ਦੇ ਵਿੱਚ ਕੁਝ ਵਿਦੇਸ਼ੀ ਜਿਹੜੇ ਨਾਗਰਿਕ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਕੀ ਚੱਲ ਰਿਹਾ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਇਸ ਦੇ ਉੱਤੇ? ਜੀ ਇਹ ਜਿਹੜੇ ਬਿਜ਼ਨਸ ਵੀਜ਼ਾ ਲੈ ਕੇ ਕੁਝ ਇੱਥੇ ਆ ਰਹੇ ਨੇ ਜੀ, ਨਾਈਜੀਰੀਅਨ ਨੇ ਇਹਨਾਂ ਦੇ ਵਿੱਚ ਕੁਝ ਇੱਥੋਂ ਵੀ ਉਹਨਾਂ ਦੇ ਨਾਲ ਜਿਹੜੇ ਉਹ ਰਲੇ ਹੋਏ ਨੇ, ਵਿਜ਼ਟਰ ਵੀਜ਼ਾ ਲੈ ਕੇ ਇੱਥੇ ਆ ਕੇ ਕੰਮ ਜਿਹੜਾ ਜੀ ਇਹ ਕਰਦੇ ਨੇ। ਜਿਹੜੇ ਚੰਡੀਗੜ੍ਹ ਦੇ ਵਿੱਚ ਡਿਸਕੋ ਘਰਾਂ ਦੇ ਵਿੱਚ ਦੇਰ ਰਾਤ ਪਾਰਟੀਆਂ ਚੱਲਦੀਆਂ ਨੇ, ਕਾਲਜਸ ਦੇ ਵਿੱਚ ਪੜ੍ਹਦੇ ਤੇ ਜਿਹੜੇ ਪੀਜੀ ਦੇ ਵਿੱਚ ਰਹਿੰਦੇ ਨੇ ਪੇਇੰਗ ਗੈਸਟ ਦੇ ਵਿੱਚ, ਉਹਨਾਂ ਨੂੰ ਇਹ ਨਸ਼ੇ ਜਿਹੜੇ ਨੇ ਜੀ ਇਹ ਸਮਗਲ ਕਰਦੇ ਨੇ। ਔਰ ਕੋਕੀਨ ਤੇ ਹੈਰੋਇਨ ਵਰਗੇ ਜਿਹੜੇ ਮਹਿੰਗੇ ਨਸ਼ੇ ਨੇ ਉਹ ਇੱਥੇ ਦਿੰਦੇ ਨੇ। ਪੁਲਿਸ ਨੇ ਕੁਝ ਜਿਹੜੇ ਵਿਅਕਤੀ ਨਾਈਜੀਰੀਅਨ ਨੇ ਉਹਨਾਂ ਨੂੰ ਮੁਹਾਲੀ ਤੋਂ ਜਿਹੜਾ ਜੀ ਗ੍ਰਿਫਤਾਰ ਕੀਤਾ, ਔਰ ਉੱਥੋਂ ਇਹ ਸਾਰਾ ਖੁਲਾਸਾ ਹੋਇਆ ਕਿ ਇਹ ਜਿਹੜੇ ਫੜੇ ਗਏ ਨੇ 3 ਨਹੀਂ ਬਲਕਿ ਇੱਦਾਂ ਦੇ ਕਈ ਗਿਰੋਹ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਕਿਸੇ ਟਾਈਮ ਪੰਜਾਬ ਦੇ ਵਿੱਚ ਅੱਜ ਵੀ ਆਉਂਦੇ ਨੇ ਬਿਹਾਰ ਜਾਂ ਉੱਤਰ ਪ੍ਰਦੇਸ਼ ਤੋਂ ਮਜ਼ਦੂਰੀ ਕਰਨ ਦੇ ਵਾਸਤੇ ਲੋਕ, ਜਿਨ੍ਹਾਂ ਨੂੰ ਲੱਗਦਾ ਕਿ ਰੋਜ਼ੀ ਰੋਟੀ ਇੱਥੇ ਹੈ, ਔਰ ਪੰਜਾਬ ਤਾਂ ਵੈਸੇ ਚੱਲਦਾ ਹੀ ਉਹਦੇ ਸਿਰ ਤੇ ਆ, ਵਿਚਾਰਿਆਂ ਦੇ ਮਿਹਨਤਕਸ਼ ਲੋਕ ਨੇ ਉਹ, ਇੱਥੇ ਆ ਕੇ ਦਿਹਾੜੀ ਦੱਪਾ ਕਰਦੇ ਨੇ। ਪੰਜਾਬੀ ਤਾਂ ਦਿਹਾੜੀਆਂ ਕਰਨੋਂ ਹਟ ਗਏ। ਇਹ ਹੁਣ ਨਵਾਂ ਸਾਹਮਣੇ ਆਇਆ ਕਿ ਵਿਦੇਸ਼ਾਂ ਤੋਂ ਕੁਝ ਲੋਕ ਨੇ ਜਿਹੜੇ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਇਹ ਕੰਮ ਜਿਹੜਾ ਕਾਫੀ ਵੱਧ ਫੁੱਲ ਰਿਹਾ, ਕਿਉਂ ਨਾ ਉੱਥੇ ਜਾ ਕੇ ਸਮਗਲਿੰਗ ਜਿਹੜੀ ਆ ਉਹ ਕੀਤੀ ਜਾਵੇ, ਜਿਹਦੇ ਕਰਕੇ ਇਹਨਾਂ ਲੋਕਾਂ ਦਾ ਝੁਕਾਓ ਇਸ ਪਾਸੇ ਵੱਲ ਨੂੰ, ਪੰਜਾਬ ਵੱਲ ਨੂੰ ਹੋਇਆ। ਜੀ ਜੀ ਜੀ। ਤੇ ਅਗਲੀ ਜਿਹੜੀ ਗੱਲ ਆ ਫਿਰ ਇੱਕ ਦੀ ਜਿਹੜੀ ਬੀਜੇਪੀ ਉਸ ਦੇ ਨਾਲ ਜੁੜੀ ਆ, ਤੇ ਇਹ ਜਿਹੜਾ ਕਿਹਾ ਜਾ ਰਿਹਾ ਵੀ ਜਿਹੜੀ ਬੀਜੇਪੀ ਆ ਉਹ ਕਿਤੇ ਨਜ਼ਰ ਨਹੀਂ ਆ ਰਹੀ, ਤੇ ਜਿਹੜੇ ਬੀਜੇਪੀ ਦੇ ਵੱਡੇ ਵੱਡੇ ਲੀਡਰ ਆ ਉਹ RSS ਜਿਹੜੇ ਸੰਘ ਆ ਉਸ ਦੇ ਨਾਲ ਬੰਦ ਕਮਰਾ ਮੀਟਿੰਗਾਂ ਕਰ ਰਹੇ ਆ, ਡਾਇਰੈਕਸ਼ਨਾਂ ਉੱਥੋਂ ਲੈ ਰਹੇ ਆ। ਇਸ ਦੇ ਉੱਤੇ ਕੀ ਚੱਲ ਰਿਹਾ? ਮਾਈ ਬਾਪ ਤਾਂ ਪਤਾ ਹੀ ਹੈ ਜੀ ਸਭ ਨੂੰ, ਸੰਘ ਹੀ ਹੈ ਨਾ, RSS ਹੀ ਹੈ। ਭਾਰਤੀ ਜਨਤਾ ਪਾਰਟੀ ਤਾਂ ਅੱਗੇ ਬੱਚਾ ਉਹਦਾ। ਤੋਂ ਪਹਿਲਾਂ ਨਰਿੰਦਰ ਮੋਦੀ ਨੇ ਮੁਲਾਕਾਤ ਜਿਹੜੀ ਹੈ ਜੀ ਇਹ ਚੋਣ ਪ੍ਰਚਾਰ ਖਤਮ ਹੁੰਦਿਆਂ ਸਾਰ ਕੀਤੀ ਆ ਸੰਘ ਪਰਿਵਾਰ ਦੇ ਨਾਲ, ਆਗੂਆਂ ਦੇ ਨਾਲ। ਹੁਣ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਹੋਰੀ ਜਿਹੜੇ ਨੇ ਉਹ ਸੰਘ ਪਰਿਵਾਰੀਆਂ ਨੂੰ ਜਾ ਕੇ ਮਿਲੇ ਨੇ ਜੀ। ਜਿਹੜੀ ਇਹਦੀ ਅੱਗੋਂ ਸਰਕਾਰ ਦੇ ਗਠਨ ਦੀਆਂ ਕੁਝ ਤਿਆਰੀਆਂ ਜਿਹੜੀਆਂ ਹੋਣਗੀਆਂ ਕਿ ਜੇ ਭਾਰਤੀ ਜਨਤਾ ਪਾਰਟੀ ਬਹੁਮਤ ਲੈ ਜਾਂਦੀ ਹੈ, NDA ਜਾਂ NDA ਤਾਂ ਵੈਸੇ ਹੈ ਨਹੀਂ ਕੋਈ, ਜਾਂ ਤਾਂ ਸ਼ਿਵ ਸੈਨਾ ਜਾਂ ਅਕਾਲੀ ਦਲ ਹੈ, 3 ਕੁ ਪਾਰਟੀਆਂ ਨੇ, ਕਿਹੜੀ ਹੋਰ ਰਲਦੀ ਆ ਇਹ ਬਾਅਦ ਵਾਲੀ ਗੱਲ ਹੈ। ਸ਼ਾਇਦ ਹੁਣ ਤੱਕ ਦੇ ਚੋਣ ਪ੍ਰਚਾਰ ਦੀ ਜਿਹੜੀ ਸਾਰੀ ਜਾਣਕਾਰੀ ਆ ਉਹ ਇਹਨਾਂ ਨੂੰ ਦਿੱਤੀ ਆ, ਭਾਵ ਕਿ ਜੋ ਡਾਇਰੈਕਸ਼ਨ ਉੱਥੋਂ ਮਿਲਦੀ ਆ ਉਸੇ ਤਰੀਕੇ ਦੇ ਨਾਲ ਚੱਲਦੇ ਨੇ। ਤੇ ਜੇ ਸਰਕਾਰ ਬਣਦੀ ਆ ਫਿਰ ਵੀ ਮੇਰਾ ਖਿਆਲ ਇਹੀ ਹੋਊਗਾ, ਬਿੱਲ ਪਾਸ ਕਰਨ ਤੋਂ ਪਹਿਲਾਂ ਸੰਘ ਪਰਿਵਾਰੀਆਂ ਦੇ ਨਾਲ ਮੀਟਿੰਗ ਹੋਇਆ ਕਰੂਗੀ। ਜੀ ਜੀ ਜੀ। ਤੇ ਅੱਜ 12ਵੀਂ ਜਮਾਤ ਦਾ ਨਤੀਜਾ ਆਇਆ ਜੀ ਪੰਜਾਬ ਦੇ ਵਿੱਚ, ਉਸ ਦੇ ਉੱਤੇ ਕਿਹਨਾਂ ਨੇ ਬਾਜੀ ਮਾਰੀ ਹੈ ਜੀ ਇਸ ਵਾਰ? ਕੁੜੀਆਂ ਨੇ, ਔਰ ਕੁੜੀਆਂ ਨੇ ਜੀ ਉਹ ਹਰ ਪੱਖੋਂ ਤਰੱਕੀ ਕਰ ਰਹੀਆਂ ਨੇ, ਪਰ ਪੰਜਾਬੀ ਜਿਹੜੇ ਨੇ ਉਹ ਤਰੱਕੀ ਕਰ ਰਹੇ ਨੇ ਉਹਨਾਂ ਨੂੰ ਕੁੱਖਾਂ 'ਚ ਮਾਰਨ ਦੇ ਵਾਸਤੇ। ਫਾਜ਼ਿਲਕਾ ਦੀ ਮੁਸਕਾਨ ਹੈ ਜੀ ਉਹ ਪਹਿਲੇ ਨੰਬਰ ਦੇ ਉੱਤੇ ਰਹੀ ਹੈ ਜਿਹੜਾ ਨਤੀਜਾ ਆਇਆ, ਔਰ ਉਹਨੇ 450 ਦੇ ਵਿੱਚੋਂ ਜੀ 448 ਨੰਬਰ ਲਏ ਨੇ, 458 ਦੇ ਵਿੱਚੋਂ। ਔਰ ਇਹਦੇ ਨਾਲ ਸੰਗਰੂਰ ਦੀ ਡੇਜ਼ੀ ਗਰਗ ਹੈ ਜੀ ਉਹ ਦੂਜੇ ਨੰਬਰ ਦੇ ਉੱਤੇ ਆਈ ਆ, ਉਹਨੇ 442 ਅੰਕ ਜਿਹੜੇ ਨੇ ਉਹ ਲਏ ਨੇ। ਔਰ ਚਾਰੂ ਹੈਰੀ ਇਹ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ ਜੀ, ਉਹਨੇ 441 ਨੰਬਰ ਜਿਹੜੇ ਉਹ ਲਏ ਨੇ। ਕੁੜੀਆਂ ਦੀ ਬਾਜੀ ਹੈ ਜੀ, ਨਸ਼ੇੜੀ ਮੁੰਡੇ ਕਿਤੇ ਨਹੀਂ ਦੇ ਵਿੱਚ। ਜੀ 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 ਬਿਲਕੁਲ। ਤੇ ਬਲਤੇਜ ਪੰਨੂ ਜੀ, ਜਾਣ ਦਾ ਸਮਾਂ ਹੋ ਗਿਆ, ਪਰ ਜਾਣ ਤੋਂ ਪਹਿਲਾਂ ਅਜਨਾਮਾ ਕਿ ਅੱਗੇ ਜਾਣ ਲਈ ਔਸੀਆਂ ਲੋਕ ਪਾਉਂਦੇ ਗਿਣਤੀ ਘੜੀ ਤੇ ਪਲਾਂ ਦੀ ਕਰਨ ਬੇਲੀ ਜੀ। ਅੱਗੇ ਜਾਣ ਲਈ ਔਸੀਆਂ ਲੋਕ ਪਾਉਂਦੇ ਗਿਣਤੀ ਘੜੀ ਤੇ ਪਲਾਂ ਦੀ ਕਰਨ ਬੇਲੀ, ਵਿਘਨ ਕਿਤੇ ਮਹੂਰਤ ਦਾ ਪਵੇ ਨਾਹੀਂ, ਬਿੱਲੀ ਲੰਘਦੀ ਵੇਖਣ ਤਾਂ ਡਰਨ ਬੇਲੀ ਜੀ। ਛੁੱਟੀ ਲੈਣ ਨੂੰ ਸਿੰਘ ਮਨਮੋਹਨ ਕਾਲਾ, ਲੱਗਾ ਬਿਸਤਰਾ ਬੰਨਣ ਤੇ ਧਰਨ ਬੇਲੀ, ਕਾਗਜ਼ ਪੱਤਰ ਜੋ ਕੰਮ ਦੇ ਜਾਪਦੇ ਹੀ, ਲੱਗਾ ਜਾਪਦਾ ਬੈਗ ਵਿੱਚ ਭਰਨ ਬੇਲੀ ਜੀ। ਰੋਸਾ ਗਿਲਾ ਤਾਂ ਕਿਸੇ ਨੂੰ ਪਤਾ ਹੈ ਨਹੀਂ, ਲਾਇਆ ਪਾਰਟੀ ਵਾਸਤੇ ਜ਼ੋਰ ਨਹੀਂ ਹੋ। ਰੋਸਾ ਗਿਲਾ ਤਾਂ ਕਿਸੇ ਨੂੰ ਪਤਾ ਹੈ ਨਹੀਂ, ਲਾਇਆ ਪਾਰਟੀ ਵਾਸਤੇ ਜ਼ੋਰ ਨਹੀਂ ਹੋ। ਜ਼ੋਰ ਲਾਉਣ ਦੀ ਲੋੜ ਵੀ ਭਲਾ ਕੀ ਸੀ, ਰਹਿਣੀ ਹੱਥ ਹੀ ਆਪਣੇ ਡੋਰ ਨਹੀਂ ਹੋ। ਜੀ 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 ਜੀ। ਬਹੁਤ ਬਹੁਤ ਸ਼ੁਕਰੀਆ ਬਲਤੇਜ ਪੰਨੂ ਜੀ, ਤੁਸੀਂ ਜੁੜੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ 'ਚ। ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਨਵੀਆਂ ਗੱਲਾਂ ਬਾਤਾਂ ਦੇ ਨਾਲ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਸਤਿ ਸ੍ਰੀ ਅਕਾਲ।
ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।